ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ। ਸਿੱਖ ਇਤਿਹਾਸ ਦੇ ਹਵਾਲੇ ਨਾਲ 1752 ਦੇ ਵਿੱਚ ਅੱਜ ਦੇ ਦਿਨ ਦੀਵਾਨ ਕੌੜਾ ਮੱਲ, ਜਿਹਨੂੰ ਸਿੰਘ ਪਿਆਰ ਦੇ ਨਾਲ ਦੀਵਾਨ ਮਿੱਠਾ ਸਿੰਘ ਕਹਿੰਦੇ ਸੀ, ਹਾਂਜੀ, ਉਹਨਾਂ ਦੀ ਜੰਗ ਦੇ ਮੈਦਾਨ ਦੇ ਵਿੱਚ ਮੌਤ ਹੋਈ। ਇਹ ਜਿਹੜੀ ਪਰੰਪਰਾ, ਜਿਸ ਨੂੰ ਕਿਸੇ ਵੇਲੇ ਸਹਿਜਧਾਰੀ ਪਰੰਪਰਾ ਕਹਿੰਦੇ ਸੀ ਜਾਂ ਖੁਲਾਸਾ ਸਿੱਖ ਵੀ ਕਹਿੰਦੇ ਸੀ, ਇਹ ਪਤਾ ਨਹੀਂ ਕਿੱਥੋਂ ਸ਼ਬਦ ਆਇਆ, ਉਹਨਾਂ ਦੇ ਨਾਲ ਇਹ ਸੰਬੰਧਿਤ ਸਨ। ਸਿੱਖੀ ਨਾਲ, ਸਿੱਖਾਂ ਨਾਲ ਬਹੁਤ ਹਮਦਰਦੀ ਰੱਖਦੇ ਸੀ ਔਰ ਇਹ ਕੌੜਾ ਮੱਲ ਦੀ ਬਦੌਲਤ ਹੀ ਸੀ ਕਿ ਉਸ ਜ਼ਮਾਨੇ 'ਚ ਮੀਰ ਮੰਨੂ ਵਰਗਾ ਬੰਦਾ, ਜਿਹਨੇ ਬਾਅਦ ਦੇ ਵਿੱਚ ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਉਹ ਸਮਝੌਤਾ ਟੁੱਟ ਗਿਆ ਔਰ ਬੜੇ ਜ਼ੁਲਮ ਕੀਤੇ ਸਿੱਖਾਂ ਦੇ ਉੱਤੇ ਉਸ ਨੇ, ਪਰ ਇਹਨੇ ਇੱਕ ਸਟੇਜ ਦੇ ਉੱਤੇ ਕੌੜਾ ਮੱਲ ਨੇ ਜਿਹੜਾ ਹੈ ਉਹ ਸਿੱਖਾਂ ਨੂੰ ਨੇੜੇ ਲੈ ਆਂਦਾ ਸੀ ਜੀ। ਇਸ ਲਖਪਤ ਰਾਏ ਦੇ ਔਰ ਆਪਸੀ ਇੱਕ ਜਿਹੜੀ ਲੜਾਈ ਹੈ ਸਿੱਖਾਂ ਔਰ ਲਖਪਤ ਰਾਏ ਦੀਆਂ ਫੌਜਾਂ ਨੇ ਇਕੱਠੇ ਹੋ ਕੇ ਅਫਗਾਨਾਂ ਦੇ ਖਿਲਾਫ ਕੀਤੀ ਹੈ, ਕਿਉਂਕਿ ਸਿੱਖਾਂ ਦੇ ਸਾਹਮਣੇ ਚੈਲੰਜ ਸੀ ਕਿ ਇੱਕੋ ਵੇਲੇ ਇੱਕ ਪਾਸੇ ਮੁਗਲ ਵੀ ਦੁਸ਼ਮਣ ਨੇ ਤੇ ਅਫਗਾਨ ਵੀ ਨੇ। ਸੋ ਇਹ ਜਿਹੜਾ ਇੱਕ ਡਿਪਲੋਮੈਟਿਕ ਮਾਸਟਰ ਸਟ੍ਰੋਕ ਸੀ ਜਿਹਦੇ ਲਈ ਦੀਵਾਨ ਕੌੜਾ ਮੱਲ ਨੇ ਤਿਆਰ ਕੀਤਾ। ਸੋ ਬਾਅਦ ਦੇ ਵਿੱਚ ਇੱਕ ਜੰਗ ਦੇ ਮੈਦਾਨ 'ਚ ਜ਼ਖਮੀ ਹੋਏ ਤਾਂ ਸਮਝੌਤਾ ਵੀ ਟੁੱਟ ਗਿਆ ਜੀ। ਔਰ ਬਾਅਦ ਦੇ ਵਿੱਚ 20ਵੀਂ ਸਦੀ ਜਿਹੜੇ ਸਾਡੇ ਬਹੁਤ ਵੱਡੇ, ਜਿਨ੍ਹਾਂ ਨੂੰ ਕਈ ਵਾਰੀ ਪੰਜਾਬ ਦਾ 6ਵਾਂ ਦਰਿਆ ਕਹਿੰਦੇ ਨੇ, ਲਿਟਰਰੀ ਫਿਗਰ ਭਾਈ ਵੀਰ ਸਿੰਘ, ਇਹ ਦੀਵਾਨ ਕੌੜਾ ਮੱਲ ਦੇ ਹੀ ਖਾਨਦਾਨ 'ਚੋਂ ਸਨ, ਉਹਨਾਂ ਦੇ ਡਾਇਰੈਕਟ ਪਰਿਵਾਰ 'ਚੋਂ ਸਨ। ਕੌੜਾ ਮੱਲ ਦੀ ਮੌਤ ਤੋਂ ਬਾਅਦ ਫਿਰ ਮੀਰ ਮੰਨੂ ਤੇ ਸਿੱਖਾਂ 'ਚ ਟਕਰਾਅ ਹੋਇਆ ਔਰ ਕੌੜਾ ਮੱਲ ਦੀ ਥਾਂ ਲਖਪਤ ਰਾਏ ਨਾਂ ਦੇ, ਜਿਹਨੂੰ ਲੱਖੂ ਕਹਿੰਦੇ ਸੀ ਸਿੱਖ, ਉਸ ਨੇ ਲਈ ਔਰ ਉਹਨੇ ਫਿਰ ਸਿਰਫ ਜ਼ੁਲਮ ਸਿੰਘਾਂ ਤੇ ਹੀ ਨਹੀਂ ਕੀਤੇ, ਸਿੱਖ ਬੀਬੀਆਂ ਤੇ ਬੱਚੇ ਫੜ ਕੇ ਵੀ ਚੌਂਕ ਨਖਾਸ ਲਾਹੌਰ ਦੇ ਵਿੱਚ ਰੱਖ ਕੇ ਸਵਾ ਮਨ ਦੇ ਪੀਸਣੇ ਟੋਟੇ ਕਰਕੇ ਗਲਾਂ 'ਚ ਹਾਰ ਪਾਉਣੇ, ਇਹ ਫਿਰ ਮੰਨੂ ਤੇ ਲੱਖੂ ਨੇ ਮਿਲ ਕੇ ਇਹ ਕਰਤੂਤ ਕੀਤੀ ਔਰ ਇਸ ਦੌਰ ਦੇ ਵਿੱਚ ਫਿਰ 30,000 ਦੇ ਕਰੀਬ ਸਿੱਖ ਜਿਹੜੇ ਨੇ ਉਹ ਸ਼ਹੀਦ ਕੀਤੇ ਗਏ। ਔਰ ਇਹ ਜਿਹੜਾ ਲੱਖੂ ਹੈ, ਲਖਪਤ ਰਾਏ ਦਾ ਨਾਂ ਸੀ, ਇਹਦਾ ਇਹ ਕਹਿਣਾ ਸੀ ਕਿ ਜੀ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਇੱਕ ਖੱਤਰੀ ਨੇ ਸ਼ੁਰੂ ਕੀਤਾ ਸੀ ਤੇ ਲਖਪਤ ਰਾਏ ਮੇਰਾ ਨਾਂ ਵੀ, ਮੈਂ ਵੀ ਖੱਤਰੀ ਹਾਂ, ਖੱਤਰੀ ਦਾ ਅੰਤ ਕਰੇਗਾ, ਕਿਉਂਕਿ ਇਹਦੇ ਭਰਾ ਦੀ ਮੌਤ ਸਿੱਖਾਂ ਦੇ ਹੱਥੋਂ ਹੋਈ ਸੀ, ਜਸਪਤ ਰਾਏ ਦੇ, ਉਹਨੇ ਧੱਕਾ ਕੀਤਾ ਤੇ ਸਿੱਖਾਂ ਨੇ ਸੋਧ ਦਿੱਤਾ। ਸੋ ਇਹਨੇ ਬਹੁਤ ਜਿਹੜੇ ਨੇ ਫਿਰ ਜ਼ੁਲਮ ਕੀਤੇ ਮੀਰ ਮੰਨੂ ਨੂੰ ਜਿਹੜਾ ਉਕਸਾ ਕੇ। 1834 ਦੇ ਵਿੱਚ ਪੇਸ਼ਾਵਰ ਦੇ ਉੱਤੇ ਸਿੱਖਾਂ ਦਾ ਫੁੱਲ ਕੰਟਰੋਲ ਹੋਇਆ ਔਰ ਲਾਹੌਰ ਤੋਂ ਬਾਅਦ ਜਿਹੜੀ ਉਪ ਰਾਜਧਾਨੀ ਹੈ, ਸਬ ਕੈਪੀਟਲ, ਉਹ ਪੇਸ਼ਾਵਰ ਨੂੰ ਸਿੱਖਾਂ ਨੇ ਬਣਾਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1816 ਦੇ ਵਿੱਚ ਜਿਊਜ਼ ਨੂੰ ਲਿਊਬੈਕ, ਜਰਮਨੀ ਦੀ ਸਿਟੀ ਹੈ, ਉਸ ਚੋਂ ਐਕਸਪੈਲ ਕੀਤਾ ਗਿਆ। 1834 ਦੇ ਵਿੱਚ ਟੋਰਾਂਟੋ ਨੂੰ ਜਿਹੜਾ ਸ਼ਹਿਰ ਦਾ ਦਰਜਾ ਮਿਲਿਆ। ਅੱਜ ਵੱਡੀ ਗਿਣਤੀ ਸਾਡੇ ਸਿੱਖ ਵੀਰ ਭੈਣਾਂ, ਮੇ ਵੀ 2 ਲੱਖ ਦੇ ਕਰੀਬ, ਉਹ ਸਾਰੇ ਟੋਰਾਂਟੋ ਔਰ ਉਹਦੇ ਸਬਰਬਸ 'ਚ ਰਹਿੰਦੇ ਨੇ। 1886 ਦੇ ਵਿੱਚ ਪਹਿਲੀ ਨਰਸਾਂ ਦੀ ਮੈਗਜ਼ੀਨ, ਨਰਸਿੰਗ ਮੈਗਜ਼ੀਨ ਅਮਰੀਕਾ ਦੇ ਵਿੱਚ ਛਪੀ, ਜਿਹਦਾ ਨਾਂ ਨਾਈਟਿੰਗੇਲ ਰੱਖਿਆ ਗਿਆ। ਨਿਊਯਾਰਕ 'ਚ ਛਪੀ ਨਾਈਟਿੰਗੇਲ, ਕਿਉਂਕਿ ਬਹੁਤ ਵੱਡੀ ਫਲੋਰੈਂਸ ਨਾਈਟਿੰਗੇਲ ਇੱਕ ਨਰਸ ਹੋਈ ਹੈ ਜਿਹੜੀ ਲੈਜੈਂਡਰੀ ਹੈ, ਉਹਦੇ ਨਾਂ ਤੇ ਇਹ ਪਹਿਲਾ ਰਸਾਲਾ ਛਪਿਆ। 1899 ਦੇ ਵਿੱਚ ਐਸਪਰਿਨ ਜਿਹੜੀ ਹੈ ਉਹਦਾ ਪੇਟੈਂਟ ਲਿਆ ਫੈਲਿਕਸ ਹਾਫਮੈਨ ਨੇ। ਤੁਸੀਂ ਤਾਂ ਛੋਟੇ ਹੋ ਅਜੇ, ਪਰ ਇੱਕ ਜ਼ਮਾਨਾ ਸੀ ਵੀ ਐਸਪਰੋ ਦੀਆਂ ਗੋਲੀਆਂ ਹੁੰਦੀਆਂ ਸੀ, ਹਰਾ ਜਿਹਾ ਪੱਤਾ ਚਾਹ ਦੀਆਂ ਦੁਕਾਨਾਂ ਤੇ। ਸੋ ਇਹ 1899 ਦੀ 100 ਸਾਲ 115 ਸਾਲ ਹੋ ਗਏ, ਸਿਰ ਪੀੜ ਹਟਦੀ ਐਸਪਰੀਨ ਨਾਲ। ਐਸਪਰੋ, ਐਨਾਸੀਨ ਉੱਥੇ ਹੁੰਦੀਆਂ ਸੀ, ਹੁਣ ਇੱਥੇ ਐਸਪਰੀਨ ਐਸ ਸੱਚ ਮਿਲਦੀ ਹੈ, ਸ਼ੁੱਧ ਮਿਲਦੇ, ਉੱਥੇ ਹਰਾ ਪੱਤਾ ਸੀ। ਸੋ ਇਹ 1899 'ਚ ਫੈਲਿਕਸ ਹਾਫਮੈਨ ਨੇ ਲੱਭਿਆ ਕਿ ਦਰਦ ਕਿਸੇ ਤਰ੍ਹਾਂ ਦੀ, ਔਰ ਅੱਜ ਵੀ ਐਸਪਰੀਨ ਤੋਂ ਵਧੀਆ ਕੋਈ ਨਹੀਂ ਹੈ ਦਵਾਈ। ਔਰ ਈਵਨ ਬਾਅਦ ਦੇ ਵਿੱਚ ਇਹ ਵੀ ਹੋਣਾ ਹੈ ਕਿ ਵੀ ਜਿਹੜੀ ਘੱਟ ਡੋਜ਼ ਦੇ ਵਿੱਚ ਐਸਪਰੀਨ ਹੈ 81 ਮਿਲੀਗ੍ਰਾਮ, ਜਿਹਨੂੰ ਚਿਲਡਰਨ ਡੋਜ਼ ਕਹਿੰਦੇ ਨੇ, ਉਹ ਹਾਰਟ ਦੇ ਲਈ ਵੀ ਬੜੀ ਚੰਗੀ ਹੈ। ਸੋ ਇਹ 1899 'ਚ ਨੇ ਪਰਉਪਕਾਰ ਕੀਤਾ ਲੋਕਾਂ ਦੇ ਸਿਰ ਦਰਦ ਹਟਾਉਣ ਦਾ। 1902 ਦੇ ਵਿੱਚ ਸੈਂਸਸ ਬਿਊਰੋ ਜਿਹੜਾ ਉਹ ਹੋਂਦ ਦੇ ਵਿੱਚ ਆਇਆ, ਜਿਹੜੀ 10 ਸਾਲ ਬਾਅਦ ਸੈਂਸਸ ਹੁੰਦੀ ਹੈ, ਪਹਿਲੀ ਵਾਰ 1902 'ਚ ਬਣਿਆ। 1940 ਦੇ ਵਿੱਚ ਪਹਿਲਾ ਟੈਲੀਕਾਸਟ ਜਿਹੜਾ ਜਹਾਜ਼ ਤੋਂ ਹੋਇਆ ਨਿਊਯਾਰਕ ਦੇ ਵਿੱਚ। 1957 ਦੇ ਵਿੱਚ ਘਾਨਾ, ਅਫਰੀਕਾ ਦਾ, ਇਹਨੂੰ ਕਹਿਣਗੇ ਜੀ ਆਈ ਐਮ ਫਰਮ ਘਾਨਾ, ਇਹਨੂੰ ਕਹਿੰਦੇ ਗੋਲਡ ਕੋਸਟ ਕਹਿੰਦੇ ਸੀ। ਇੱਥੇ ਸੋਨਾ ਮਿਲਿਆ ਤੇ ਅੰਗਰੇਜ਼ ਪਹੁੰਚ ਗਏ, ਇਹਨੂੰ ਜਿਹੜਾ ਆਜ਼ਾਦੀ ਦਿੱਤੀ ਅੰਗਰੇਜ਼ਾਂ ਨੇ। 1961 ਦੇ ਵਿੱਚ ਪਹਿਲਾ ਵਾਰ ਲੰਡਨ ਦੇ ਵਿੱਚ ਮਿਨੀ ਕੈਬਸ ਸ਼ੁਰੂ ਹੋਈਆਂ ਔਰ 1967 ਦੇ ਵਿੱਚ ਰਸ਼ੀਅਨ ਡਿਕਟੇਟਰ ਸਟਾਲਿਨ, ਜਿਹਨੇ ਕਰੋੜਾਂ ਰੂਸੀ ਮਾਰੇ, ਇੰਨੇ ਰੂਸ ਵਾਲੇ
ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ 'ਚ ਨਹੀਂ ਮਰੇ ਜਿੰਨੇ ਉਹਨੇ ਜ਼ਾਲਮ ਨੇ ਮਾਰੇ ਸਟਾਲਿਨ ਨੇ। ਉਹਦੀ ਧੀ ਸੀ ਸਵੇਤਲਾਨਾ ਅਲੀਲਨੇਵਾ, ਉਹਨੇ ਅਮਰੀਕਾ ਦੇ ਵਿੱਚ ਆ ਕੇ ਪੋਲੀਟੀਕਲ ਅਸਾਈਲਮ ਲਈ। ਉਹਨੇ ਕਿਹਾ ਜੀ ਮੇਰਾ ਪਿਓ ਬਹੁਤ ਜ਼ਾਲਮ ਹੈ, ਉਹਨੇ ਬਹੁਤ ਗਲਤ ਕੰਮ ਕੀਤੇ ਹੈ, ਤੇ ਮੈਨੂੰ ਅਸਾਈਲਮ ਦਿਓ, ਔਰ ਉਹ 1967 ਦੇ ਵਿੱਚ ਅਮਰੀਕਾ ਦੇ ਵਿੱਚ ਆਈ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਪੰਜਾਬ ਸਰਕਾਰ ਨੇ ਅੱਜ ਉਹ ਕੀਤਾ ਕਿ ਡੀਜੀਪੀ ਸੁਮੇਧ ਸੈਣੀ ਜਿਹੜੇ ਹੁਣ ਹੈਗੇ ਨੇ ਉਹਨਾਂ ਦੀ ਗੱਡੀ ਤੇ ਰੈੱਡ ਬੀਕਨ ਲੱਗ ਸਕਦਾ ਹੈ। ਉਹਨਾਂ ਨੇ ਕਿਹਾ ਕਿਉਂਕਿ ਉਹ ਇੱਕ ਫੌਜੀ ਮੁਖੀ ਦੇ ਬਰਾਬਰ ਨੇ। ਇਸ ਤੇ ਆਪ ਜੀ ਦੀ ਟਿੱਪਣੀ? ਦੇਖੋ, ਸੁਪਰੀਮ ਕੋਰਟ ਨੇ ਇੱਕ ਫੈਸਲਾ ਪਿੱਛੇ ਜੇ ਦਿੱਤਾ ਹੈ ਕਿ ਜਿਹੜੀ ਲਾਲ ਬੱਤੀ ਹੈ, ਹਾਂਜੀ, ਇਹ ਕੁਝ ਅਹੁਦਿਆਂ ਲਈ ਗਵਰਨਰ, ਚੀਫ ਮਿਨਿਸਟਰ, ਸੁਪਰੀਮ ਕੋਰਟ ਦੇ ਜੱਜ, ਫੌਜਾਂ ਦੇ ਮੁਖੀ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਇਹਨਾਂ ਤੋਂ ਬਿਨਾਂ ਕਿਤੇ ਨਹੀਂ ਲੱਗ ਸਕਦੀ। ਹੁਣ ਤੁਸੀਂ ਹਾਲ ਦੇਖੋ, ਇਹ ਜਿਹੜਾ ਬਾਦਲ ਅਸੈਂਬਲੀ 'ਚ ਖਲੋ ਕੇ ਕਹਿ ਰਿਹਾ ਹੈ ਕਿ ਜੀ ਨਵੰਬਰ 84 ਦੇ ਕਤਲੇਆਮ ਦੇ ਲਈ ਇੱਕ ਸੁਪਰੀਮ ਕੋਰਟ ਦੇ ਥੱਲੇ ਇੱਕ ਕਮਿਸ਼ਨ ਬਣੇ, ਨਾਲ ਹੀ ਉਹ ਕਹਿ ਰਿਹਾ ਕਿ ਜੀ ਇੱਕ ਫਾਸਟ ਟਰੈਕ ਕੋਰਟਸ ਬਣ। ਹੁਣ ਇਹ ਸੁਮੇਧ ਸੈਣੀ ਜਿਹਨੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਨੇ, ਇਹਨੂੰ ਨਾ ਸਿਰਫ ਇਹਦੇ ਖਿਲਾਫ ਆਪਣੇ ਇਹਨੇ ਰਿਸ਼ਤੇਦਾਰ ਵੀ ਮਾਰੇ ਹੋਏ ਨੇ, ਕੇਸ ਹੈ, ਇਹਦੇ ਬਾਵਜੂਦ ਇਹਨੂੰ ਡਾਇਰੈਕਟਰ ਜਨਰਲ ਪੁਲਿਸ ਬਣਾਇਆ ਜੀ। ਔਰ ਹੁਣ ਇਹ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਜਦੋਂ ਬਾਕੀਆਂ ਦੀ ਲਾਲ ਬੱਤੀ ਲੱਥ ਗਈ ਤੇ ਪੰਜਾਬ ਗਵਰਨਮੈਂਟ ਨੇ ਉਹਨੂੰ ਕਿਹਾ ਵੀ ਤੂੰ ਲਾਈ ਰੱਖ। ਔਰ ਇਹ ਆਰਗੂਮੈਂਟ ਜਿਹੜਾ ਹੈ ਪੰਜਾਬ, ਔਰ ਇਹ ਟ੍ਰਿਬਿਊਨ ਦੀ ਖਬਰ ਹੈ, ਔਰ ਇੰਟਰਸਟਿੰਗਲੀ ਟ੍ਰਿਬਿਊਨ ਨੇ ਵੀ ਹੈਡਲਾਈਨ ਇਹੀ ਦਿੱਤੀ ਹੈ ਕਿ ਗਵਰਨਮੈਂਟ ਅੱਗੇ ਸੈਮਾਈਕੋਲਨ ਡੀਜੀਪੀ ਸੈਣੀ ਅਲਾਉਡ ਰੈੱਡ ਬੀਕਨ ਐਜ਼ ਹੀ ਇਜ਼ ਇਕੁਅਲ ਟੂ ਆਰਮੀ ਚੀਫ ਜੀ। ਇਹ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜੀ ਇਹਨੂੰ ਇਹ ਲਾਲ ਬੱਤੀ ਰੱਖਣ ਦਾ ਹੱਕ ਹੈ ਕਿਉਂਕਿ ਇਹਦਾ ਰੁਤਬਾ ਜਿਹੜਾ ਫੌਜ ਦੇ ਚੀਫ ਦੇ ਬਰਾਬਰ ਹੈ, ਕਿਉਂਕਿ ਇਹ ਪੁਲਿਸ ਦਾ ਮੁਖੀ ਹੈ। ਔਰ ਇਸ ਸਾਰੇ ਚੋਰੇ ਗੱਲ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਐਸਐਸ ਚੈਨੀ ਨੇ ਇਹ ਕਿਹਾ ਕਿ ਜੀ ਉਹਨੂੰ ਅਸੀਂ ਇਸ ਲਈ ਲਾਲ ਬੱਤੀ ਯੂਜ਼ ਕਰਨ ਦਿੱਤੀ ਹੈ ਵੀ ਉਹ ਤਾਂ ਫੌਜੀ ਮੁਖੀ ਹੈ ਜੀ। ਹੁਣ ਇਹ ਮੰਗਾਂ ਕਰਨ ਵਾਲਾ ਕਿ ਜੀ ਕਿਲਰਸ ਨੂੰ ਦੇ ਲਈ ਕਮਿਸ਼ਨ ਬਣਾਓ, ਫਾਸਟ ਟਰੈਕ, ਵੀ ਜਿਹੜਾ ਜਿਹਨੇ ਹਜ਼ਾਰਾਂ ਕਿਲ ਕੀਤੇ ਨੇ ਉਹਨੂੰ ਤੁਸੀਂ ਹੀਰੋ ਬਣਾਇਆ ਔਰ ਉਹਦੀ ਲਾਲ ਬੱਤੀ ਵੀ ਨਹੀਂ ਲੱਥਣ ਦੇਣਾ ਚਾਹੁੰਦੇ। ਕਿਸ ਹੱਦ ਤੱਕ? ਔਰ ਐਵੇਂ ਨਹੀਂ, ਜਿਹੜੇ ਉੱਥੋਂ ਦੇ ਇਨਸਾਈਡਰ ਕਹਿੰਦੇ ਨੇ ਵੀ ਜਿੰਨਾ ਡਰੱਗ ਟ੍ਰੇਡ ਹੈ ਮਜੀਠੀਆ ਸੁਖਬੀਰ ਦਾ, ਉਹਦਾ ਰੀਅਲ ਹੈਡ ਹੀ ਸੁਮੇਧ ਸੈਣੀ ਹੈ। ਸੋ ਉਹ ਵੀ ਕਿਤੇ ਕੋਈ ਇਮਾਨਦਾਰ ਥਲੜਾ ਪੁਲਸੀਆ ਜੇ ਲਾਲ ਬੱਤੀ ਉੱਤੇ ਨਹੀਂ ਲੱਗੀ ਤਾਂ ਸੁਮੇਧ ਸੈਣੀ ਦੀ ਗੱਡੀ 'ਚ ਢੋਰੇ ਹੋਣੇ ਨੇ ਡਰੱਗਸ, ਕਿ ਵੀ ਉਹਨੂੰ ਹੀ ਨਾ ਕਿਤੇ ਰੋਕ ਲੇ। ਉਹਨੇ ਕਿਹਾ ਜੀ ਇਹ ਤਾਂ ਆਰਮੀ ਚੀਫ ਹੈ। ਹੁਣ ਇਹ ਤੋਂ ਅੰਦਾਜ਼ਾ ਲਾਓ ਵੀ ਕੌਣ ਪੰਥ ਹਿਤੈਸ਼ੀ ਹੈ। ਤੇ ਸਿੱਖਾਂ ਨੂੰ ਜੇ ਅਜੇ ਵੀ ਸਮਝ ਨਹੀਂ ਆਣੀ ਵੀ ਬਾਦਲ ਦਾ ਕੀ ਰੋਲ ਹੈ ਇਹਨਾਂ ਕਾਤਲਾਂ ਦੇ ਨਾਲ ਖਲੋਣ ਪਿੱਛੇ, ਉਹਦੀ ਕੀ ਮਜਬੂਰੀ ਹੈ, ਤੇ ਫਿਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਫਿਰ ਤੁਸੀਂ ਕੀ ਕਹਿ ਸਕਦੇ? ਹਾਂਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 41 ਨੂੰ ਚੁਣਿਆ, ਜਿਹਦੇ 'ਚ ਉਹਨਾਂ ਨੇ 4 ਜਿਹੜੇ ਨੇ ਉਹ ਦਿੱਤੇ ਨੇ ਅਲੰਕਾਰ, ਇਹ ਦੱਸਣ ਦੇ ਲਈ ਕਿ ਜਿਹੜਾ ਅਕਾਲ ਪੁਰਖ ਨੂੰ ਸਮਰਪਿਤ, ਗੁਰੂ ਨੂੰ ਸਮਰਪਿਤ ਸਿੱਖ ਹੈ, ਉਹ ਕਿਵੇਂ ਅਡੋਲ ਰਹਿ ਕੇ ਉਸ ਆਪਣੀ ਪਿਆਰ ਦੀ ਗੱਲ ਨੂੰ ਪੁਗਾਉਂਦਾ ਹੈ ਔਰ ਉਸ ਨਿਰੰਕਾਰ ਦੇ ਨਾਲ ਜੁੜਿਆ ਰਹਿੰਦਾ ਹੈ। ਹਾਂਜੀ, ਪਹਿਲਾਂ ਉਹਨਾਂ ਨੇ ਕਿਹਾ ਜੈਸੇ ਕੁਲਾ ਬਧੂ ਗੁਰੂ ਜਨ ਮੈਂ ਘੂੰਗਟ ਪਟ, ਸਹਿਜਾ ਸੰਜੋਗ ਸਮੈ ਅੰਤਰ ਨ ਪੀਆ ਸੇ, ਜੈਸੇ ਮਣ ਅਛਤ ਕੁਟੰਬ ਹੀ ਸਹਿਤ ਇਹ ਬੰਕ, ਤਨ ਸੂਧੋ ਬਿਲ ਪੈਸਤ ਹੋਏ ਜੀਆ ਸੇ, ਮਾਤ ਪਿਤਾ ਅਛਤ ਨ ਬੋਲੇ ਸੁਤ ਬਨਿਤਾ ਸੇ, पाछे कह दे सरबस मोह सुत तिया से, लोगन में लोगाचार गुरमुख एकंकार, शब्द सुरत उन मन मन ही असे। ਹੁਣ 4 ਅਲੰਕਾਰ ਨੇ ਜੀ। ਪਹਿਲਾ ਇਹ ਹੈ ਕਿ ਜਿਸ ਤਰ੍ਹਾਂ ਘਰ ਦੀ ਨੂੰਹ, ਜੈਸੇ ਕੁਲਾ ਬਧੂ, ਬਧੂ ਨੂੰਹ ਨੂੰ ਕਹਿੰਦੇ ਨੇ, ਹਾਂਜੀ, ਗੁਰ ਜਨ ਮੈਂ ਘੂੰਗਟ ਪਟ, ਕਿ ਜਦੋਂ ਸਿਆਣੇ ਲੋਕ, ਵਿਚਾਰਵਾਨ ਲੋਕ, ਧਾਰਮਿਕ ਲੋਕ ਬੈਠੇ ਹੋਣ ਉਹਨਾਂ ਦੇ ਘਰ 'ਚ, ਤੇ ਉਹ ਘੂੰਗਟ ਕੱਢ ਕੇ ਆਉਂਦੀ ਹੈ, ਉਹ ਨੰਗੇ ਸਿਰ ਨੰਗੇ ਮੂੰਹ ਨਹੀਂ ਆਉਂਦੀ। ਉਦੋਂ ਭਾਈ ਸਾਹਿਬ ਨੇ ਲਿਖਿਆ, ਹੁਣ ਨਹੀਂ ਨਾ ਪਤਾ ਉਹਨਾਂ ਨੂੰ ਵੀ ਹੁਣ ਕੀ ਹੈ। ਹਾਂਜੀ, ਉਹਨਾਂ ਨੇ ਕਿ ਪਰ ਇਹ ਅਲੰਕਾਰ ਉਹਨਾਂ ਨੇ ਵਰਤਿਆ ਵੀ ਜਿਵੇਂ ਇੱਕ ਇੱਜ਼ਤਦਾਰ ਘਰ ਦੀ ਨੂੰਹ ਦੂਸਰਿਆਂ ਦੇ ਸਾਹਮਣੇ, ਵਿਦਵਾਨ ਜਨਾਂ ਦੇ ਸਾਹਮਣੇ ਨੰਗੇ ਸਿਰ ਨੰਗੇ ਮੂੰਹ ਨਹੀਂ ਆਉਂਦੀ, ਪਰ ਸਹਿਜਾ ਸੰਜੋਗ ਸਮੇਂ ਅੰਤਰ ਨਾ ਪੀਆ ਸੇ, ਪਰ ਜਦੋਂ ਉਹ ਸੇਜਾ ਦੇ ਉੱਤੇ ਹੁੰਦੀ ਹੈ, ਬੈਡਰੂਮ 'ਚ ਆਪਣੇ ਪਤੀ ਦੇ ਨਾਲ ਹੁੰਦੀ ਹੈ, ਫਿਰ ਉਹਨੂੰ ਪਤੀ ਤੋਂ ਕੋਈ ਸੰਕੋਚ ਨਹੀਂ ਹੁੰਦਾ। ਫਿਰ ਦੂਸਰਾ ਅਲੰਕਾਰ ਉਹਨਾਂ ਨੇ ਕਿਹਾ ਜੈਸੇ ਮਣ ਅਛਤ ਕੁਟੰਬ ਹੀ ਸਹਿਤ ਐ ਬੰਕ,
ਕਿ ਜਿਵੇਂ ਜਿਹੜਾ ਸਨੇਕ ਹੈ, ਸੱਪ ਹੈ, ਉਹ ਜਦੋਂ ਫੀਮੇਲ ਸਨੇਕ ਦੇ ਨਾਲ ਰੱਤੀ ਕ੍ਰੀੜਾ ਕਰਦਾ ਹੈ, ਉਸ ਦੇ ਨਾਲ ਉਹ ਮੀਟਿੰਗ ਕਰਦਾ ਹੈ, ਤੇ ਉਦੋਂ ਉਹ ਕੋਇਲਡ ਹੁੰਦਾ ਹੈ, ਉਹ ਜਿਹੜਾ ਹੈ ਉਹਦੇ ਵਿੱਚ ਉਹ ਵਲ ਹੁੰਦੇ ਨੇ। ਤਨ ਸੂਧੋ ਬਿਲ ਪੈਸਤ ਹੋਏ ਜੀਆ ਸੇ, ਪਰ ਜਦੋਂ ਉਹਨੇ ਆਪਣੇ ਬਰੋ ਦੇ ਵਿੱਚ ਵੜਨਾ, ਜਿਹਨੂੰ ਸੱਪ ਦੀ ਬਿਲ ਕਹਿੰਦੇ ਨੇ, ਜਾਂ ਸੱਪ ਦੀ ਖੁੱਡ ਤਾਂ ਨਹੀਂ ਕਹਿੰਦੇ, ਕੀ ਕਹਿੰਦੇ ਨੇ ਉਹਨੂੰ, ਜਿਹੜਾ ਜਿਹਦੇ ਚ ਸੱਪ ਜਾਂਦਾ ਹੈ, ਬਿਲ ਹੀ ਕਹਿੰਦੇ ਆ। ਹਾਂਜੀ, ਬਿਲ ਕਹਿੰਦੇ ਨੇ, ਬਿਲ ਕਹਿੰਦੇ ਨੇ, ਅੰਗਰੇਜ਼ੀ ਚ ਬਰੋ ਕਹਿੰਦੇ ਨੇ। ਕਿ ਵੀ ਜਦੋਂ ਉਹਦੇ ਚ ਜਾਂਦਾ ਹੈ ਸੱਪ, ਉਦੋਂ ਸਿੱਧਾ ਹੁੰਦਾ, ਸਟ੍ਰੇਟ ਹੁੰਦਾ, ਲੇਕਿਨ ਜਦੋਂ ਸੱਪਣੀ ਦੇ ਨਾਲ ਹੁੰਦਾ ਉਹਦੇ ਚ ਕਰਲ ਹੁੰਦੇ ਨੇ। ਹਾਂਜੀ। ਫਿਰ ਤੀਜਾ ਉਹ ਕਹਿੰਦੇ ਨੇ ਮਾਤ ਪਿਤਾ ਅਛਤ ਨਾ ਬੋਲੇ ਸੁਤ ਬਨਿਤਾ ਸੇ। ਹੁਣ ਜੇ ਮਾਤਾ ਪਿਤਾ ਬੈਠੇ ਹੋਏ ਨੇ ਤੇ ਜਿਹੜਾ ਪੁੱਤਰ ਹੈ ਉਹਦੀ ਵਾਈਫ ਵੀ ਨਾਲ ਹੈ ਬੈਠੀ ਹੋਈ, ਪਰ ਉਦੋਂ ਉਹਦੇ ਨਾਲ ਉਹ ਪਿਆਰ ਕਲੋਲ ਨਹੀਂ ਕਰਦਾ ਮਾਪਿਓ ਦੇ ਸਾਹਮਣੇ। ਪਾਛੇ ਕਹਿਦੇ ਸਰਬਸ ਮੋਹ ਸੁਤ ਤੀਆ ਸੇ, ਪਰ ਇਕਾਂਤ ਦੇ ਵਿੱਚ ਉਹ ਆਪਣੀ ਪਤਨੀ ਦੇ ਲਈ ਆਪਣੀ ਜਾਨ ਕੁਰਬਾਨ ਕਰਦੇ, ਉਸ ਦੇ ਨਾਲ ਮੋਹ ਦਾ ਇਜ਼ਹਾਰ ਕਰਦੇ। ਹੁਣ ਇਹ ਚਾਰ ਅਲੰਕਾਰ ਵਰਤ ਕੇ ਭਾਈ ਸਾਹਿਬ ਕਹਿੰਦੇ ਨੇ ਲੋਗਨ ਮੈਂ ਲੋਗਾਚਾਰ ਗੁਰਮੁਖ ਏਕੰਕਾਰ। ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ, ਜਿਹਦਾ ਗੁਰੂ ਦੇ ਵੱਲ ਮੂੰਹ ਹੈ, ਉਹ ਲੋਕਾਂ ਦੇ ਵਿੱਚ ਤਾਂ ਲੋਕਾਚਾਰੀ ਦੀਆਂ ਸਾਰੀਆਂ ਗੱਲਾਂ ਕਰਦੇ, ਪਰ ਉਹਦੀ ਸੁਰਤ ਨਿਰੰਕਾਰ ਦੇ ਵਿੱਚ ਹੀ ਜੁੜੀ ਹੁੰਦੀ ਹੈ। ਉਹ ਉਸ ਦੀ ਜਿਹੜੀਆਂ ਉਹ ਲੋਕਾਚਾਰ ਕਰਦਾ ਹੈ, ਉਹਦੀ ਸੁਰਤ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਲੋਗਨ ਮੈਂ ਲੋਗਾਚਾਰ ਗੁਰਮੁਖ ਏਕੰਕਾਰ, ਗੁਰਮੁਖ ਦੀ ਸੁਰਤ ਇੱਕ ਨਿਰੰਕਾਰ ਜੁੜੀ ਹੁੰਦੀ ਹੈ। ਸ਼ਬਦ ਸੁਰਤ ਉਨਮਾਨ ਮਨ ਹੀ ਐਸੇ, ਉਹਨੇ ਮਨ ਪੁੱਠਾ ਕੀਤਾ ਹੁੰਦਾ, ਉਨਮਨ। ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਇਸ ਮਨ ਲੋ ਜੋ ਉਨਮਨ ਰਹਿ, ਤੋ ਤੀਨ ਲੋਕ ਕੀ ਬਾतें ਕਹੇ। ਕਿ ਜਿਹੜਾ ਤੁਹਾਡਾ ਅੰਤਰਜਾਮਤਾ ਆਰ ਪਾਰ ਦੇਖਣ ਦੀ ਗੱਲ ਹੈ, ਤਿੰਨ ਲੋਕ ਦਾ ਮਤਲਬ ਬ੍ਰਹਿਮੰਡ ਦਾ ਗਿਆਨ, ਕਾਸਮੋਸ ਦਾ ਗਿਆਨ, ਉਹ ਉਦੋਂ ਹੀ ਹੁੰਦਾ ਜਦੋਂ ਮਨ ਨੂੰ ਦੁਨੀਆ ਦੇ ਨਾਲ ਤੁਸੀਂ ਨਹੀਂ ਲਾਉਂਦੇ, ਉਨਮਨ ਕਰ ਦਿੰਦੇ ਹੋ, ਪੁੱਠਾ ਕਰ ਦਿੰਦੇ ਜੀ। ਸੋ ਇਹੀ ਭਾਈ ਸਾਹਿਬ ਸੁਨੇਹਾ ਦਿੰਦੇ ਨੇ ਲੋਗਨ ਮੈਂ ਲੋਗਾਚਾਰ ਗੁਰਮੁਖ ਏਕੰਕਾਰ, ਕਿ ਗੁਰਮੁਖ ਜਿਹੜਾ ਹੈ ਉਹ ਇੱਕ ਬਹੂ ਦੀ ਤਰ੍ਹਾਂ, ਇੱਕ ਪੁੱਤਰ ਦੀ ਤਰ੍ਹਾਂ, ਸੱਪ ਦੀ ਤਰ੍ਹਾਂ ਜਿਹੜਾ ਹੈ ਉਹ ਲੋਕਾਚਾਰ ਕਰਦਾ ਹੈ, ਲੇਕਿਨ ਜਦੋਂ ਉਹ ਇਕਾਂਤ 'ਚ ਹੁੰਦਾ ਹੈ ਫਿਰ ਉਹ ਨਿਰੰਕਾਰ ਦੇ ਨਾਲ ਹੀ ਹੁੰਦਾ ਹੈ, ਉਸ ਦੀ ਪ੍ਰੀਤ ਉਹਦੇ ਨਾਲ ਹੀ ਹੁੰਦੀ ਹੈ। ਬਾਕੀ ਉਹਦਾ ਸਾਰਾ ਲੋਕਾਚਾਰ ਹੈ, ਜਿਹਨੂੰ ਗੁਰੂ ਸਾਹਿਬ ਨੇ ਇੱਕ ਥਾਂ ਹੋਰ ਫਰਮਾਇਆ ਲੋਗਨ ਸਿਉ ਮੇਰਾ ਠਾਠਾ ਬਾਗਾ ਸੰਤ ਸੰਗ ਮੇਰੀ ਪ੍ਰੀਤ। ਲੋਕਾਂ ਦੇ ਨਾਲ ਤਾਂ ਠਾਠਾ ਬਾਗਾ ਰੱਖਿਆ, ਲੋਕਾਂ 'ਚ ਜਿਉਣਾ, ਸਮਾਜ ਦਾ ਵੀ ਤੁਸੀਂ ਹਿੱਸਾ ਹੋ, ਸੰਤ ਸੰਗ ਮੇਰੀ ਪ੍ਰੀਤ। ਪਰ ਜਿਹੜੀ ਪ੍ਰੀਤ ਹੈ ਉਹ ਸੰਤ ਦੇ ਨਾਲ ਹੈ, ਰੱਬ ਦੇ ਬੰਦਿਆਂ ਨਾਲ ਹੈ, ਨਿਰੰਕਾਰ ਦੇ ਨਾਲ ਹੈ। ਜੀ ਇਹ ਅੱਜ ਦਾ ਵਿਚਾਰ ਹੈ। ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਿਊਅਰ, ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੇ ਵਿਚਾਰ ਤੇ ਸੁਝਾਅ ਭੇਜਣਾ ਨਾ ਭੁੱਲਣਾ sos@tv84.tv ਤੇ। ਅਸੀਂ ਸਾਡਾ ਨੈਕਸਟ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।